ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ। ਨਿਊਜ਼ TV 84 ਦੇ ਨਾਲ ਵੀਅਰਸ। ਸਿੱਖ ਇੱਕ ਵੱਖਰੀ ਅਤੇ ਵਿਲੱਖਣ ਕੌਮ ਹੈ। ਇਸ ਵਿੱਚ ਚੋਟੀ ਦੇ ਭਗਤ ਧਰਮੀ ਯੋਧੇ ਪੈਦਾ ਹੋਏ ਹਨ। ਸਿੱਖ ਧਰਮ ਦੇ ਪੈਰੋਕਾਰ ਹੱਕ ਸੱਚ ਉੱਤੇ ਪਹਿਰਾ ਦੇਣ ਵਾਲੇ ਮੰਨੇ ਗਏ ਹਨ। ਸਮੇਂ ਦੇ ਜ਼ਾਲਮ ਹਾਕਮਾਂ ਨੂੰ ਉਹਨਾਂ ਦੇ ਮੂੰਹ ਤੇ ਜਾਬਰ ਕਹਿ ਦੇਣਾ ਇਹਨਾਂ ਦੀ ਵਿਲੱਖਣਤਾ ਹੈ। ਇਹੀ ਕਾਰਨ ਸੀ ਕਿ ਜੂਨ 84 ਦਾ ਘੱਲੂਘਾਰਾ ਸਿੱਖ ਕੌਮ ਦੇ ਨਾਲ ਕੀਤਾ ਗਿਆ। 31 ਸਾਲ ਬਾਅਦ ਵੀ ਸਿੱਖ ਕੌਮ ਆਪਣੇ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਹੈ। 6 ਜੂਨ ਦੇ ਘੱਲੂਘਾਰੇ ਦੀ ਅਰਦਾਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਰਧਾ ਪੂਰਵਕ ਸਮੂਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕੀਤੀ ਗਈ ਅਤੇ ਬਾਅਦ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਹ ਸਮਾਗਮ ਕਿਵੇਂ ਰਿਹਾ, ਪੰਜਾਬ ਦੇ ਵਿੱਚ ਅਤੇ ਜੰਮੂ ਦੇ ਵਿੱਚ ਹੁਣ ਕੀ ਹਾਲਾਤ ਹਨ, ਇਸ ਵਿਸ਼ੇ ਅਤੇ ਹੋਰ ਪੰਥਕ ਮੁੱਦਿਆਂ ਤੇ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਘੁਮਾਣ ਜੀ ਨਾਲ, ਜਿਹੜੇ ਕਿ ਅੰਮ੍ਰਿਤਸਰ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਹਨ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਸਮਾਗਮ ਤੋਂ ਸ਼ੁਰੂ ਕਰਦੇ ਹਾਂ। ਜੋ ਅੰਮ੍ਰਿਤਸਰ ਦੇ ਵਿੱਚ ਸਮਾਗਮ ਹੋਇਆ ਅਕਾਲ ਤਖਤ ਸਾਹਿਬ ਤੇ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਹ ਕਿਵੇਂ ਰਿਹਾ। ਘੱਲੂਘਾਰਾ ਦਿਹਾੜੇ ਮੌਕੇ ਇਸ ਵਾਰ ਜਿਹੜਾ ਸਮਾਗਮ ਅਕਾਲ ਤਖਤ ਸਾਹਿਬ ਤੇ ਹੋਇਆ ਜੀ, ਉਹਦੇ ਵਿੱਚ ਪਿਛਲੇ ਸਾਲਾਂ ਨਾਲੋਂ ਬਹੁਤ ਸਾਰੀਆਂ ਗੱਲਾਂ ਦਾ ਫਰਕ ਆ। ਹਾਂਜੀ। ਔਰ ਖਾਸ ਤੌਰ ਦੇ ਉੱਤੇ ਜੇ ਇਹ ਕਹੀਏ ਕਿ ਇਸ ਵਾਰ ਦਾ ਜਿਹੜਾ ਸਾਰਾ ਸਮਾਗਮ ਸੀਗਾ, ਹਾਂਜੀ, ਉਹਦੇ ਉੱਤੇ ਸਰਕਾਰੀ ਜਿਹੜਾ ਕਬਜ਼ਾ ਵਾ ਉਹ ਸਾਫ਼ ਦਿਖ ਰਿਹਾ ਸੀ ਜੀ। ਉਸ ਦਿਨ ਸਵੇਰੇ ਉਸ ਵਕਤ ਹੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਾਸਕ ਫੋਰਸ ਬਣਾਈ ਹੋਈ ਆ, ਉਹਦੇ ਤੇ ਹੋਰ ਬਹੁਤ ਸਾਰੇ ਮੁਲਾਜ਼ਮ ਉਹਨਾਂ ਦੇ, ਉਹ ਸਾਰੀ ਜਿਹੜੀ ਮੇਨ ਅਕਾਲ ਤਖਤ ਸਾਹਿਬ ਦੀ ਜਿਹੜੀ ਥਾਂ ਆ ਉੱਪਰ, ਉੱਥੇ ਵੀ ਬੈਠ ਗਏ ਤੇ ਬਹੁਤ ਸਾਰੇ ਹਜ਼ਾਰਾਂ ਹਜ਼ਾਰ ਦੇ ਲਾਗੇ ਪੁਲਿਸ ਦੇ ਮੁਲਾਜ਼ਮ ਜਿਹੜੇ ਸੀ ਉਹ ਸਫੈਦ ਕੱਪੜਿਆਂ ਚ ਸਿਵਲ ਵਰਦੀ ਦੇ ਵਿੱਚ ਥਾਂ ਉੱਤੇ ਬੈਠੇ ਸੀ। ਔਰ ਜਿਹੜੀ ਸ਼ਰਧਾਲੂ ਸਿੱਖ ਸੰਗਤ ਸੀ ਜਾਂ ਪੰਥਕ ਜਥੇਬੰਦੀਆਂ ਜਾਂ ਆਮ ਸਿੱਖ ਆਏ ਉਸ ਦਿਨ ਜੀ, ਉਹਨਾਂ ਸਾਰਿਆਂ ਲਈ ਉਹਨਾਂ ਨੇ ਰਾਹ ਇੱਕ ਤਰੀਕੇ ਨਾਲ ਬੰਦ ਕੀਤਾ ਹੈ ਸੀ ਕਿ ਇਹ ਉੱਪਰ ਜਾ ਨਾ ਸਕਣ ਤੇ ਅਕਾਲ ਤਖਤ ਸਾਹਿਬ ਉੱਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਾ ਭੇਂਟ ਕਰ ਸਕਣ। ਇਸ ਤਰੀਕੇ ਨਾਲ ਉੱਥੇ ਮਾਹੌਲ ਬਣਾਇਆ ਹੋਇਆ ਸੀਗਾ। ਹਾਂਜੀ। ਤੇ ਇਹਦੇ ਬਾਅਦ ਵਿੱਚ ਉੱਥੇ ਜਦੋਂ ਭੋਗ ਪੈ ਗਏ ਨੇ, ਜਿਹੜੀ ਤਕਰੀਰ ਇਸ ਵਾਰ ਹਰ ਵਾਰੀ ਜਿਹੜੀ ਤਕਰੀਰ ਕੀਤੀ ਜਾਂਦੀ ਹੈ, ਰਵਾਇਤੀ ਜੀ ਤਕਰੀਰ ਹੁੰਦੀ ਹੈ ਸਿੰਘ ਸਾਹਿਬ ਦੀ। ਇਸ ਵਾਰ ਗੁਰਜਨ ਸਿੰਘ ਨੇ ਇਸ ਵਾਰ ਵੀ ਤਕਰੀਰ ਕੀਤੀ ਔਰ ਇਸ ਵਾਰ ਤਾਂ ਅੱਗੇ ਨਾਲੋਂ ਵੀ ਜਿਹੜੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਹਲਕੀਆਂ ਫੁਲਕੀਆਂ ਨੇ ਕਹਿ ਕੇ ਉਹਨਾਂ ਨੇ ਟਾਈਮ ਜਿਹਾ ਟਪਾ ਲਿਆ ਜੀ। ਤੇ ਇਹ ਸਾਰੇ ਮਾਹੌਲ ਨੇ ਜਿਹੜਾ ਮਤਲਬ ਪੰਥਕ ਜਜ਼ਬਾਤਾਂ ਨੂੰ ਕਿਸੇ ਵੀ ਤਰੀਕੇ ਨਾਲ ਉੱਥੇ ਪ੍ਰਤੀਨਿਧਤਾ ਨਹੀਂ ਸੀ ਦਿੱਤੀ ਜਾ ਰਹੀ ਜੀ। ਨਾ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸਿੰਘ ਸ਼ਹੀਦ ਹੋਏ ਨੇ, ਜਨਰਲ ਸਵੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਜਾਂ ਹੋਰ ਸਿੰਘ ਸ਼ਹੀਦ ਹੋਏ ਨੇ, ਉਹਨਾਂ ਦੀਆਂ ਮਤਲਬ ਆਮ ਸਿੱਖ ਨੂੰ ਉੱਥੇ ਬੈਠੇ ਨੂੰ ਹਰੇਕ ਨੂੰ ਕਿਸੇ ਨੂੰ ਵੀ ਤਸੱਲੀ ਨਹੀਂ ਸੀ ਹੋ ਰਹੀ ਜਿਹੜਾ ਕੁਛ ਉੱਥੇ ਵਾਪਰ ਰਿਹਾ ਸੀਗਾ। ਹਾਂਜੀ। ਉਹ ਇਸ ਗੱਲ ਤੋਂ ਬਾਅਦ ਵਿੱਚ ਜਦੋਂ ਸਮਾਪਤੀ ਵੀ ਉਹਨਾਂ ਨੇ ਬੜੀ ਕਾਹਲ ਦੇ ਨਾਲ ਕੀਤੀ ਜੀ, ਤੇ ਉਹ ਬਾਅਦ ਵਿੱਚ ਦਰਬਾਰ ਸਾਹਿਬ ਦੇ ਵਿੱਚ ਨਾਅਰੇਬਾਜ਼ੀ ਹੋਈ ਜੀ। ਔਰ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਮਾਰੇ। ਹਾਂਜੀ। ਔਰ ਉਸ ਤੋਂ ਬਾਅਦ ਵਿੱਚ ਹੋਰ ਜਿਹੜੀਆਂ ਆਮ ਸਿੱਖ ਸੰਗਤਾਂ ਆਈਆਂ ਸੀ, ਸਿੱਖ ਨੌਜਵਾਨ ਆਏ ਸੀਗੇ, ਉਹਨਾਂ ਨੇ ਵੀ ਜਜ਼ਬਾਤੀ ਹੋ ਕੇ, ਕਿਉਂਕਿ ਉੱਤੇ ਮੱਥਾ ਨਾ ਟੇਕਣ ਜਾਣ ਦਿਓ ਤੇ ਥਾਂ ਥਾਂ ਤੇ ਪ੍ਰਕਰਮਾਂ 'ਚ ਰੋਕਾਂ ਲਾ ਦਿਓ, ਇਹ ਸਾਰੀ ਗੱਲ ਦਾ ਤੇ ਜਿਵੇਂ ਜਿਸ ਤਰੀਕੇ ਨਾਲ ਇਹ ਸਾਰਾ ਸਮਾਗਮ ਕੀਤਾ ਜਾ ਰਿਹਾ ਸੀ, ਇਹ ਤੋਂ ਨਾਰਾਜ਼ਗੀ ਸੀ, ਨਿਰਾਸ਼ਤਾ ਸੀ, ਮਾਯੂਸੀ ਵਧੀ ਹੋਈ ਸੀ। ਔਰ ਇਹ ਸਾਰੀ ਜਿਹੜੀ ਫਰਸਟ੍ਰੇਸ਼ਨ ਸੀਗੀ ਇਹ ਕਿਸੇ ਨਾ ਕਿਸੇ ਰੂਪ 'ਚ ਨਿਕਲਣੀ ਸੀ। ਹਾਂਜੀ। ਤੇ ਬਾਅਦ ਵਿੱਚ ਸਿੱਖ ਨੌਜਵਾਨ ਆਪ ਮੁਹਾਰੇ ਬਾਅਦ ਵਿੱਚ ਉਹ ਪ੍ਰਕਰਮਾਂ ਦੇ ਵਿੱਚ ਨਾਅਰੇਬਾਜ਼ੀ ਕਰਦੇ ਰਹੇ ਜੀ। ਔਰ ਉਹਨਾਂ ਨੂੰ ਰੋਕਣ ਦੇ ਲਈ, ਉੱਥੋਂ ਭਜਾਉਣ ਦੇ ਲਈ ਸ਼੍ਰੋਮਣੀ ਕਮੇਟੀ ਤੇ ਪੰਜਾਬ ਪੁਲਿਸ, ਇਹ ਦੋਨਿਆਂ ਨੇ ਰਲ ਕੇ ਉਹਨਾਂ ਨੌਜਵਾਨਾਂ ਦੇ ਨਾਲ ਹੱਥੋਂ ਪਾਈ ਕੀਤੀ, ਮਾਰਕਟਾਈ ਕੀਤੀ। ਔਰ 31 ਨੌਜਵਾਨਾਂ ਨੂੰ ਫੜ ਕੇ ਜਿਹੜਾ ਸੀਗਾ ਜੇਲ੍ਹ ਭੇਜਿਆ ਗਿਆ। ਔਰ ਉਹਨਾਂ ਦੀਆਂ ਰਿਹਾਈਆਂ ਜਿਹੜੀਆਂ ਲਈਆਂ ਉਹ ਬਾਅਦ ਵਿੱਚ 3 ਦਿਨ ਬਾਅਦ ਹੋਈਆਂ ਨੇਗੀਆਂ ਜੀ। ਤੇ ਉਹਨਾਂ ਨੌਜਵਾਨਾਂ ਦੇ ਬਾਰੇ ਵੀ ਬੜੀਆਂ ਜਿਹੜੀਆਂ ਇੱਥੇ ਗੱਲਾਂ ਚੱਲੀਆਂ ਨੇ। ਹਾਂਜੀ। ਔਰ ਕਹਿਣ ਤੋਂ ਸਾਰਾ ਜਿਹੜਾ ਸਾਡਾ ਭਾਵ ਹੈਗਾ ਉਹ ਇਹ ਹੈਗਾ ਕਿ ਇਸ ਵਾਰ ਦਾ 6 ਜੂਨ ਦਾ ਘੱਲੂਘਾਰਾ ਜਿਹੜਾ ਸੀਗਾ ਉਹ ਜਿਸ ਤਰੀਕੇ ਨਾਲ ਸਰਕਾਰ ਨੇ ਚਾਹਿਆ ਉਸ ਤਰੀਕੇ ਨਾਲ ਮਨਾਉਣ ਦੇ ਜਿਹੜੇ ਯਤਨ ਸੀਗੇ ਇਹਨਾਂ ਦੇ ਪ੍ਰਬੰਧਕਾਂ ਦੇ, ਹਾਂਜੀ, ਉਸ ਗੱਲ ਕਰਕੇ ਜਿਹੜੀ ਨਾਰਾਜ਼ਗੀ ਫੈਲੀ ਉਹਦੇ ਵਿੱਚੋਂ ਇਹ ਨਾਅਰੇਬਾਜ਼ੀ ਨਿਕਲੀ। ਔਰ ਨਾਅਰੇਬਾਜ਼ੀ ਦੇ ਕਰਕੇ ਉੱਥੇ ਜਿਹੜਾ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਾਫੀ ਮਾਹੌਲ ਖਰਾਬ ਹੋਇਆ ਜੀ। ਜੀ।
ਤਾਂ ਵੀ ਜੀ ਹਾਂਜੀ ਜਿਸ ਵਿੱਚ ਸੁਣਨ ਦੇ ਵਿੱਚ ਆਇਆ ਸੀ ਕਿ ਜਿਹੜੇ ਪੁਲਿਸ ਵਾਲੇ ਜਿਹੜੇ ਬੱਚੇ ਫੜੇ ਗਏ ਸੀ, ਜਦ ਗੱਲ ਕੀਤੀ ਖਾਲਿਸਤਾਨ ਦੇ ਨਾਰੇ ਲਗਾ ਰਹੇ ਸੀ, ਉਹਨਾਂ ਸਾਰਿਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਇਹ ਖੁਲਾਸਾ ਹੈ ਕਿ ਉਹਨੂੰ ਭੜਕਾਇਆ ਜਾ ਰਿਹਾ ਸੀ, ਉਹਨਾਂ ਨੂੰ ਪ੍ਰਵੋਕ ਕੀਤਾ ਜਾ ਰਿਹਾ ਸੀ। ਅਸੀਂ ਚਾਹਾਂਗੇ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਆ ਜਾਂ ਸਾਡੀ ਹੁਣ ਜਨਰੇਸ਼ਨ ਸੁਣ ਰਹੀ ਹੈ, ਅਸੀਂ ਚਾਹਾਂਗੇ ਤੁਸੀਂ ਦੱਸੋ ਕਿ ਇਹ ਉੱਥੇ ਕੀ ਮਾਮਲਾ ਹੋਇਆ ਸੀ, ਕਿਉਂ ਭੜਕਾਇਆ ਜਾ ਰਿਹਾ ਸੀ ਉਹਨਾਂ ਨੂੰ? ਇਹਦੇ ਬਾਰੇ ਦੇਖੋ, ਇੱਕਦਮ ਕਲੀਅਰ ਕੱਟ ਗੱਲ ਕਹਿ ਦੇਣੀ ਤਾਂ ਬੜੀ ਇਸ ਟਾਈਮ ਅਜੇ ਔਖੀ ਆ। ਇਹਨਾਂ ਬੱਚਿਆਂ ਨੂੰ, ਇਹਨਾਂ ਨੌਜਵਾਨਾਂ ਨੂੰ ਮਿਲਣ ਦੀ ਮਤਲਬ ਲੋੜ ਹੈ। ਔਰ ਮੈਂ ਇਹ ਖੁਦ ਚਾਹਿਆ, ਜਿੱਥੇ ਮੇਰਾ ਘਰ ਵਾ, ਮੇਰੇ ਘਰ ਦੇ ਬਿਲਕੁਲ ਕੋਲ ਹੀ ਉਹ ਥਾਣਾ ਹੈਗਾ ਜਿੱਥੇ ਕਮਿਸ਼ਨਰ ਦਾ ਦਫ਼ਤਰ ਵਾ, ਤੇ ਜਿੱਥੇ ਇਹਨਾਂ ਦੀ ਸਾਰੀ ਕਾਰਵਾਈ ਪੇਸ਼ ਹੋਣ ਦੀ ਜਾਂ ਜ਼ਮਾਨਤਾਂ ਵਗੈਰਾ ਹੋਈਆਂ ਨੇ, ਔਰ ਅਸੀਂ ਜਾਂਦੇ ਰਹੇ ਹਾਂ। ਤੇ ਅਸੀਂ ਚਾਹਿਆ ਹੈਗਾ ਕਿ ਮੈਂ ਇਹ ਪੂਰਾ ਮਿਸਿਆ ਸੀਗਾ ਕਿ ਜਦੋਂ ਵੀ ਇਹ ਨੌਜਵਾਨ ਜੇਲ੍ਹ ਚੋਂ ਨਿਕਲਣਗੇ ਤਾਂ ਇਹਨਾਂ ਨੂੰ ਉਸ ਟਾਈਮ ਹੀ ਪੁੱਛਣਾ ਹੈਗਾ ਵੀ ਚੱਕਰ ਕੀ ਸੀਗਾ, ਕਿਉਂਕਿ ਮੀਡੀਆ ਦੇ ਵਿੱਚ ਜਿਹੜੀ ਰਿਪੋਰਟ ਆਈ ਆ ਉਹ ਪੁਲਿਸ ਦੇ ਹਵਾਲੇ ਨਾਲ ਆਈ ਆ ਜੀ, ਔਰ ਉਹਨਾਂ ਦੀ ਰਿਪੋਰਟ ਕਿੰਨੀ ਕੁ ਸਹੀ ਹੈ ਜਾਂ ਕਿੰਨੀ ਗਲਤ ਆ, ਪਰ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹਨਾਂ ਨੌਜਵਾਨਾਂ ਨੇ ਪੁਲਿਸ ਨੂੰ ਇਨਵੈਸਟੀਗੇਸ਼ਨ ਦੌਰਾਨ ਇਹ ਦੱਸਿਆ ਕਿ ਸਾਡੇ ਮੋਬਾਈਲਾਂ 'ਚ ਦੇਖ ਲਓ ਕਿਸ ਤਰੀਕੇ ਦੇ ਨਾਲ ਮੈਸੇਜ ਆਏ ਨੇ, ਔਰ ਇਹ ਸਾਰੇ ਸੁਨੇਹੇ ਜਿਹੜੇ ਸੀਗੇ ਇਹ ਇਹੀ ਕਹਿੰਦੇ ਸੀ ਕਿ ਉਸ ਦਿਨ ਹਿੰਦੂ ਸ਼ਿਵ ਸੈਨਾ ਨੇ ਤੇ ਹੋਰ ਜਿਹੜੀਆਂ ਕੱਟੜਪੰਥੀ ਹਿੰਦੂ ਜਥੇਬੰਦੀਆਂ ਨੇ ਉਹਨਾਂ ਨੇ ਚੈਲੰਜ ਦਿੱਤਾ ਹੋਇਆ ਕਿ ਅਸੀਂ ਆਹ ਕਰਾਂਗੇ ਉਹ ਕਰਾਂਗੇ, ਔਰ ਜੋ ਵੀ ਉਹ ਮਾੜੀਆਂ ਚੰਗੀਆਂ ਗੱਲਾਂ ਕਹਿ ਸਕਦੇ ਨੇ ਕਿ ਉਹਨਾਂ ਮੈਸੇਜਾਂ ਦੇ ਵਿੱਚ ਸਿੱਖ ਜਜ਼ਬਾਤਾਂ ਨੂੰ ਭੜਕਾਉਣ ਵਾਲੀਆਂ ਉਹ ਸਾਰੀਆਂ ਉਹਨਾਂ ਨੇ ਕਿਹਾ ਕਿ ਹੈਗੀਆਂ। ਉਸ ਤੋਂ ਬਾਅਦ ਵਿੱਚ ਵੀ ਇਹਨਾਂ ਨੌਜਵਾਨਾਂ ਨੂੰ ਕੋਈ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਸੁਰਿੰਦਰ ਸਿੰਘ ਨਾਂ ਦਾ ਕਿਸੇ ਬੰਦੇ ਨੇ ਖਾਸ ਤੌਰ ਦੇ ਉੱਤੇ ਵਾਇਸ ਮੈਸੇਜ ਜਿਹੜਾ ਹੈਗਾ WhatsApp ਰਾਹੀਂ ਭੇਜ ਕੇ ਇਹਨਾਂ ਨੂੰ ਇਕੱਠੇ ਕੀਤਾ, ਔਰ ਇੱਥੇ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਨਾਲ ਗੱਲਬਾਤ ਸਾਰੀ ਕਰਕੇ ਵੀ ਉਹਨੇ ਇਹ ਸਾਰਾ ਕੁਝ ਉੱਥੇ ਕੀਤਾ। ਪਰ ਇਹ ਸਾਰਾ ਪੁਲਿਸ ਦਾ ਵਰਸ਼ਨ ਆ। ਜਿੰਨਾ ਟਾਈਮ ਇਹਨਾਂ ਨੌਜਵਾਨਾਂ ਦੇ ਮੂੰਹੋਂ ਗੱਲ ਨਹੀਂ ਸੁਣ ਲੈਂਦੇ, ਉਹਨਾਂ ਟਾਈਮ ਕੋਈ ਗੱਲ ਇੱਕਦਮ ਕਹਿ ਦੇਣੀ ਏਦਾਂ। ਪਰ ਇਹ ਗੱਲ ਯਕੀਨਨ ਹੈ ਕਿ ਪਿਛਲੇ 1.5 ਮਹੀਨੇ ਤੋਂ ਹਿੰਦੂ ਕੱਟੜਪੰਥੀ ਜਥੇਬੰਦੀਆਂ ਨੇ ਕੋਈ ਕਸਰ ਨਹੀਂ ਛੱਡੀ ਸਿੱਖ ਜਜ਼ਬਾਤਾਂ ਨੂੰ ਭੜਕਾਉਣ ਵਾਲੀ। ਸਾਡੇ ਸਾਹਮਣੇ ਜਿਹੜੀਆਂ ਅਖਬਾਰੀ ਕਟਿੰਗਸ ਨੇ, ਬਿਆਨਬਾਜ਼ੀ ਆ, ਵੀਡੀਓਜ਼ ਨੇ, ਉਹ ਸਾਰੀਆਂ ਇੰਨੀਆਂ ਜ਼ਿਆਦਾ ਭੜਕਾਊ ਨੇਗੀਆਂ, ਸਿੱਖ ਜਜ਼ਬਾਤਾਂ ਨੂੰ ਲਾਂਭੂ ਲਾ ਦੇਣ ਵਾਲੀਆਂ ਨੇ ਜੀ, ਔਰ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਉਸ ਤੋਂ ਬਾਅਦ ਵਿੱਚ 2-3 ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ, ਜਿਵੇਂ ਜਲੰਧਰ ਦੇ ਕੋਲ ਇੱਕ ਪਿੰਡ ਸੁੱਚੀ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸਾੜ ਦਿੱਤਾ ਗਿਆ, ਭੇਟ ਕਰ ਦਿੱਤਾ। ਔਰ ਫਿਰ ਇਸੇ ਤਰ੍ਹਾਂ ਹੀ ਉਧਰ ਫਿਰੋਜ਼ਪੁਰ ਵਾਲੀ ਸਾਈਡ ਤੇ ਮਾਲਵੇ ਦੇ ਵਿੱਚ ਵੀ ਗੁਰੂ ਸਾਹਿਬ ਦੇ ਸਰੂਪ ਜਿਹੜੇ ਨੇਗੇ ਉਹਨਾਂ ਨੂੰ ਚੁੱਕ ਲੈ ਕੇ ਚੋਰੀ ਮਤਲਬ ਦੀ ਹੋ ਗਈ ਹੈ ਜੀ। ਤੇ ਇਹਨਾਂ ਗੱਲਾਂ ਦੇ ਵਿੱਚ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਰਵੱਈਆ ਤਾਂ ਜਿਹੜਾ ਸਿੱਖ ਨੌਜਵਾਨ ਦਾ ਪਹਿਲੇ ਭਰ ਕੇ ਨੇ ਸਾਡੇ ਗੁਰੂ ਸਾਹਿਬ ਦੀ, ਸਾਡੇ ਧਰਮ ਦੀ ਬੇਅਦਬੀ ਜਿਹੜੀ ਹੈ ਇਹ ਕਰ ਰਹੇ ਨੇ, ਤੇ ਪੁਲਿਸ ਦਾ ਰਵੱਈਆ ਵੀ, ਸਰਕਾਰ ਦਾ ਰਵੱਈਆ ਵੀ ਕੰਮ ਚਲਾਊ ਜਿਹਾ ਸੀਗਾ ਕਿ ਕੋਈ ਗੱਲ ਨਹੀਂ, ਏਡੀ ਕਿਹੜੀ ਗੱਲ ਆ। ਹੁਣ ਸਿੱਖ ਨੌਜਵਾਨ ਲਈ ਗੁਰੂ ਤੋਂ ਅੱਗੇ ਸਿੱਖਾਂ ਲਈ ਕੋਈ ਗੱਲ ਨਹੀਂ ਹੈਗੀ। ਉਹ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਮਾਮਲੇ ਤੇ ਅਜੇ ਇੱਧਰ ਗੱਲ ਚੱਲਦੀ ਆ ਨੂੰ ਜੰਮੂ ਦੇ ਵਿੱਚ ਬਹੁਤ ਵੱਡਾ ਜਿਹੜਾ ਘਟਨਾਕ੍ਰਮ ਵਾਪਰਿਆ, ਸਾਡਾ ਨੌਜਵਾਨ ਜੀ ਜਸਜੀਤ ਸਿੰਘ ਉੱਥੇ ਸ਼ਹੀਦੀ ਪਾ ਗਿਆ। ਇਹ ਸਾਰੇ ਮਾਹੌਲ ਨੇ ਇਹਨਾਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਜਿਹੜੀ ਇੰਡੀਅਨ ਸਟੇਟ ਦੇ ਜ਼ੁਲਮਾਂ ਪ੍ਰਤੀ ਜਿਹੜੀ ਇੱਕ ਹੈਗੀ ਆ ਗੱਲ, ਉਹਨੂੰ ਹੋਰ ਵੀ ਜ਼ਿਆਦਾ ਬਲ ਦਿੱਤਾ। ਜਜ਼ਬਾਤ ਪਹਿਲਾਂ ਭੜਕੇ ਹੋਏ ਸੀਗੇ, ਉਸ ਦਿਨ ਜੋ ਕੁਝ ਦਰਬਾਰ ਸਾਹਿਬ ਚ ਫਿਰ ਇਹਨਾਂ ਨੇ ਕਰ ਦਿੱਤਾ, ਸ਼੍ਰੋਮਣੀ ਕਮੇਟੀ ਨੇ ਤੇ ਟਾਸਕ ਫੋਰਸ ਨੇ ਤੇ ਪੰਜਾਬ ਪੁਲਿਸ ਨੇ, ਉਹਦੇ ਨਤੀਜੇ ਵਿੱਚ ਇਹ ਸਾਰਾ ਕੁਝ ਵਾਪਰਿਆ। ਪਰ ਇਹ ਆਪਾਂ ਨੂੰ ਮੰਨਣਾ ਪਏਗਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਜਿਹੜੀ ਹੈਗੀ ਆ ਉਹ ਹੈ ਜ਼ਰੂਰ ਹੈ। ਇਹਨੂੰ ਸਿੱਧਾ ਜਾਂ ਕਹਿ ਦੇਣਾ ਕਿ ਲੋ ਜੀ ਇਹ ਤਾਂ ਨੌਜਵਾਨ ਆਪਣੇ ਆਪ ਕੀਤਾ, ਮੇਰਾ ਇਹ ਬਾਰ-ਬਾਰ ਦਿਮਾਗ 'ਚ ਗੱਲ ਆਉਂਦੀ ਆ ਕਿ ਇਹ ਗੱਲ ਪੜਤਾਲ ਕਰਕੇ ਸਾਹਮਣੇ ਲਿਆਂਦੀ ਜਾਵੇ, ਇਹਨਾਂ ਨੌਜਵਾਨਾਂ ਨੂੰ ਵੀ ਮਿਲਿਆ ਜਾਵੇ। ਔਰ ਏਦਾਂ ਲੱਗਦਾ ਹੈਗਾ ਕਿ ਜਿਵੇਂ 2-4 ਬੰਦੇ ਜਿਹੜੇ ਸੀਗੇ ਉਹ ਪੂਰਾ ਮਿੱਥ ਕੇ ਕਿ ਇੱਥੇ ਇਹ ਕੁਛ ਕਰਨਾ ਹੈ, ਹੁੱਲੜਬਾਜ਼ੀ ਕਰਨੀ ਹੈ ਜਾਂ ਲੜਾਈ ਕਰਨੀ ਹੈ, ਉਹਨਾਂ ਨੇ ਕੀਤਾ। ਤੇ ਬਾਕੀ ਨੌਜਵਾਨ ਜਿਹੜੇ ਸੀਗੇ ਉਹ ਪਹਿਲੇ ਮੂਰ ਵਿੱਚ ਸੀਗੇ ਤੇ ਉਹਨਾਂ ਨੇ ਨਾਲ ਇਹਨਾਂ ਦੇ ਸ਼ਾਮਲ ਹੋ ਕੇ ਇਹ ਸਾਰਾ ਕੁਛ ਫਿਰ ਵਾਪਰ ਗਿਆ। ਸਾਡੇ ਨੌਜਵਾਨਾਂ ਨੂੰ ਚਾਹੀਦਾ ਕਿ ਜਿਹੜਾ 6 ਜੂਨ ਦਾ ਇਹ ਦਿਹਾੜਾ ਇਹਨੂੰ ਅਸੀਂ ਦਰਬਾਰ ਸਾਹਿਬ ਦੇ ਵਿੱਚ ਮਨਾਉਣ ਦੇ ਲਈ ਜਿਹੜਾ ਸਰਕਾਰ ਟਰੈਪ ਲਾਉਂਦੀ ਆ, ਜਿਹੜੀਆਂ ਐਂਟੀ ਪੰਥਕ ਫੋਰਸਿਸ ਟਰੈਪ ਲਾਉਂਦੀਆਂ ਨੇ, ਉਹਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਗੰਭੀਰਤਾ ਨਾਲ ਕਰਿਆ ਕਰੀਏ। ਇਸ ਵਾਰ ਜਿਹੜੇ ਰਿਜ਼ਲਟ ਨਿਕਲੇ ਨੇ, ਜੇ ਅਸੀਂ ਰਿਜ਼ਲਟ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਸਾਰਾ ਕੁਝ ਬੜਾ ਅਜੀਬ ਜਿਹਾ ਸਾਨੂੰ ਲੱਗਦਾ ਜਿਹੜਾ ਕੁਝ ਵਾਪਰਿਆ ਜੀ। ਬਾਅਦ ਵਿੱਚ ਜਥੇਦਾਰ ਅਕਾਲ ਤਖਤ ਦਾ ਬਿਆਨ ਆ ਗਿਆ ਕਿ ਜੀ ਹੋ ਸਕਦਾ ਕਿ ਅਸੀਂ ਇਹ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੇ ਸ਼ਹੀਦੀ ਦਿਹਾੜੇ ਆ ਤੇ ਬਾਹਰ ਮਨਾਉਣ ਬਾਰੇ ਸੋਚਣ ਲੱਗ ਜਾਈਏ। ਔਰ ਇਸ ਵਾਰ ਉਹਨਾਂ ਨੇ ਚਾਹਿਆ ਅਗਲੀ ਵਾਰ ਨੂੰ ਉਹ ਥਾਂ ਤੇ ਪੰਜਾਬ ਦੇ ਵਿੱਚ ਹੋਰ ਥਾਵਾਂ ਤੇ ਮਨਾ ਲੈਣਗੇ ਜੀ। ਜਾਂ ਅਸੀਂ ਦੇਖ ਰਹੇ ਹੈਗੇ ਆ ਕਿ ਹਰ ਵਾਰੀ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਔਰ ਸ਼ਹੀਦ ਬੇਅੰਤ ਸਿੰਘ ਦਾ, ਸ਼ਹੀਦ ਕੇਹਰ ਸਿੰਘ ਦਾ, ਸ਼ਹੀਦ ਸਤਵੰਤ ਸਿੰਘ ਦਾ ਜਿਹੜਾ ਦਿਹਾੜਾ ਉਹ ਬੜੇ ਨੋਰਮਲ ਜੇ ਤਰੀਕੇ ਨਾਲ ਉੱਥੇ ਮਨਾ ਲੈਂਦੇ ਆ।
ਤੇ ਹੁਣ ਇਹ ਹੋ ਸਕਦਾ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਇੱਕ ਤਰੀਕੇ ਨਾਲ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਕਹਿ ਦੇਣ, ਲਓ ਜੀ ਅਸੀਂ ਤਾਂ ਅੱਗੇ ਨੂੰ ਇੱਥੇ ਛੋਟੇ ਜਿਹੇ ਲੈਵਲ ਤੇ ਮਨਾਇਆ ਕਰਾਂਗੇ ਇਹਨੂੰ ਵੀ 6 ਜੂਨ ਨੂੰ ਵੀ। ਹਾਂਜੀ, ਇਹ ਜਿਹੜਾ ਨਿਕਲਿਆ ਹੈਗਾ ਉਹ ਫਿਰ ਕਹਿਣਗੇ ਜੀ ਉੱਥੇ ਲੜਾਈ ਹੋ ਪੈਂਦੀ ਆ, ਉੱਥੇ ਜੀ ਨਾਅਰੇ ਮਾਰਦੇ ਆ, ਉੱਥੇ ਇੰਜ ਕਰਦੇ ਆ ਨਾ। ਇਹ ਸਾਰਾ ਕੁਝ ਲੱਗਦਾ ਹੈਗਾ ਕਿ ਸਰਕਾਰ ਚਾਹੁੰਦੀ ਸੀ ਕਿ ਇਦਾਂ ਦਾ ਕੁਝ ਦਰਬਾਰ ਸਾਹਿਬ 'ਚ ਵਾਪਰੇ, ਪੁਲਿਸ ਨੂੰ ਲਾ ਕੇ ਸਾਰਾ ਇੱਕ ਮਾਹੌਲ ਇਹੋ ਜਿਹਾ ਬਣਾ ਦਿਓ, ਨੌਜਵਾਨ ਭੜਕਣਗੇ, ਨਾਅਰੇਬਾਜ਼ੀ ਹੋਊਗੀ, ਫਿਰ ਅਸੀਂ ਇਹ ਕਹਿਣ ਜੋਗੇ ਹੋਵਾਂਗੇ ਕਿ ਲਓ ਜੀ ਅੰਦਰ ਤਾਂ ਉੱਥੇ ਅਮਨ ਕਾਨੂੰਨ ਦੀ ਹਾਲਾਤ ਜਿਹੜੇ ਆ ਵਿਗੜ ਜਾਂਦੇ ਨੇ ਤੇ ਦਰਬਾਰ ਸਾਹਿਬ ਦੇ ਵਿੱਚ ਆ ਜਾਂਦਾ ਹੋ ਜਾਂਦਾ। ਮਤਲਬ ਕਿ ਉਹ ਸ਼੍ਰੋਮਣੀ ਕਮੇਟੀ ਜਿਹੜੇ ਬਾਦਲ ਕੇ ਜਿਹੜੇ ਹਮੇਸ਼ਾ ਇਹਦੀ ਸਟੇਟ ਨਾਲ ਖੜੇ ਰਹੇ ਨੇ ਤੇ ਉਹ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਦੋਨੇ ਰਲ ਕੇ ਹੁਣ ਉਹ ਪਵਿੱਤਰਤਾ ਦੀ ਰਾਖੀ ਕਰਿਆ ਕਰਨਗੇ। ਤੇ ਜਿਹੜੇ ਸਿੱਖ ਨੌਜਵਾਨ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਇਹ ਦਰਸਾ ਰਹੇ ਨੇ ਜਿਵੇਂ ਉਹ ਮਤਲਬ ਮਰਿਆਦਾ ਦੇ ਉਲਟ ਹੋਣ, ਹਨਾ। ਇਸ ਤਰੀਕੇ ਨਾਲ ਇੱਥੇ ਇਸ ਗੱਲ ਬਾਰੇ ਅਸੀਂ ਆਪਾਂ ਨੂੰ ਸਾਰੀਆਂ ਅਸੀਂ ਇੱਥੇ ਜਿਹੜੀਆਂ ਪੰਥਕ ਹਸਤੀਆਂ ਨੇਗੀਆਂ ਜਜ਼ਬਾਤ ਪ੍ਰਗਟਾਉਂਦੀਆਂ ਨੇ ਸਿੱਖ ਨੌਜਵਾਨਾਂ ਦੇ ਨਾਲ ਜਿਹਨਾਂ ਦਾ ਰਾਬਤਾ ਆ, ਉਹਨਾਂ ਸਾਰਿਆਂ ਨੂੰ ਅਸੀਂ ਇਸ ਗੱਲ ਲਈ ਬੇਨਤੀ ਕਰ ਰਹੇ ਹਾਂ ਔਰ ਮਿਲ ਕੇ ਵੀ ਇਹਨਾਂ ਨੌਜਵਾਨਾਂ ਨੂੰ ਚਾਹੁੰਦੇ ਆ ਕਿ ਇਹ ਜ਼ਰੂਰ ਸਮਝਣ ਕਿ ਇਹ ਸਰਕਾਰ ਤਾਂ ਖੁਦ ਚਾਹੁੰਦੀ ਆ ਕਿ ਇਹੋ ਜਿਹੇ ਹਾਲਾਤ ਬਣ ਜਾਣ ਦਰਬਾਰ ਸਾਹਿਬ ਦੇ ਅੰਦਰ, ਔਰ ਬਾਦਲ ਕੇ ਵੀ ਚਾਹੁੰਦੇ ਨੇ ਕਿ ਇਹੋ ਜਿਹੇ ਹਾਲਾਤ ਬਣ ਜਾਣ ਕਿ ਇੱਥੋਂ ਸਾਨੂੰ ਇਹ ਕਹਿਣ ਦਾ ਮੌਕਾ ਮਿਲ ਜਾਵੇ ਕਿ ਅੱਗੇ ਤੋਂ ਸ਼ਹੀਦੀ ਦਿਹਾੜੇ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਅੰਦਰ ਨਹੀਂ ਮਨਾਏ ਜਾਇਆ ਕਰਨਗੇ। ਸੋ ਪਿਛਲੇ ਸਾਲ ਅਤੇ ਇਸ ਸਾਲ ਦੇ ਜਿਹੜੇ ਇਹ ਦੋ ਸਾਡੇ ਸਾਹਮਣੇ ਮੌਕੇ ਆਏ ਨੇ, ਦੋਨਾਂ ਮੌਕਿਆਂ ਨੂੰ ਵਰਤ ਕੇ ਜਥੇਦਾਰ ਅਕਾਲ ਤਖ਼ਤ ਨੇ ਇਹ ਗੱਲ ਕਹਿ ਲਈ ਆ ਕਿ ਅੱਗੇ ਤੋਂ ਜੀ ਅਸੀਂ ਅੰਦਰ ਨਹੀਂ ਮਨਾਵਾਂਗੇ, ਭਾਵੇਂ ਅਸੀਂ ਇਹਦੇ ਲਈ ਸਾਰੇ ਸੰਘਰਸ਼ ਕਰਾਂਗੇ, ਇਹਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਕਿ ਏਦਾਂ ਨਹੀਂ ਹੁੰਦਾ ਹੈਗਾ। ਜਿੱਥੇ ਜਿਹੜਾ ਅਕਾਲ ਤਖ਼ਤ ਸਾਹਿਬ ਜੈਸਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਾਰਾ ਉਹਨਾਂ ਨੇ ਢਾਹ ਢੇਰੀ ਕੀਤਾ ਔਰ ਜਿਹਦੀ ਰਾਖੀ ਪਵਿੱਤਰਤਾ ਜਿਹੜੀ ਸਿੰਘ ਸ਼ਹੀਦ ਹੋਏ ਨੇ ਉੱਥੇ ਹੀ ਇਹ ਦਿਨ ਮਨਾਏ ਜਾਣੇ ਚਾਹੀਦੇ ਨੇ। ਔਰ ਸ਼ਹੀਦ ਗਿਆਨ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਤੇ ਹੋਰ ਜਿੰਨੇ ਵੀ ਜੁਝਾਰੂ ਨੇਗੇ ਉਹ ਸਾਰੇ ਅਕਾਲ ਤਖ਼ਤ ਸਾਹਿਬ ਦੇ ਨਾਲ ਹੀ ਰਿਲੇਟ ਕਰਦੀਆਂ ਉਹਨਾਂ ਦੀਆਂ ਸ਼ਹੀਦੀਆਂ ਨੇ। ਪਰ ਇਸ ਗੱਲ ਲਈ ਇੱਕ ਲੰਮੇ ਸੰਘਰਸ਼ ਦੀ ਮੈਨੂੰ ਲੱਗਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਫੇਰ ਲੋੜ ਪਊ। ਜੀ ਬਿਲਕੁਲ ਅਮੀਵੀਰ ਜੀ, ਤੁਹਾਡੇ ਸਾਰੇ ਵਿਚਾਰਾਂ ਤੋਂ ਇਹੀ ਲੱਗਦਾ ਹੈ, ਸੁਣ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਇੱਕ ਸੋਚੀ ਸਮਝੀ ਚਾਲ ਸੀਗੀ ਜਿਸ ਦੇ ਨਾਲ ਪਿਛਲੇ ਸਾਲ ਵੀ ਹਿੰਸਕ ਘਟਨਾਵਾਂ ਵਾਪਰੀਆਂ, ਇਸ ਸਾਲ ਵੀ ਉਸੇ ਤਰ੍ਹਾਂ ਕੀਤਾ ਗਿਆ ਤੇ ਜੰਮੂ ਦੇ ਵਿੱਚ ਵੀ ਜਿਹੜੇ ਮੁੰਡੇ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੈ ਤਾਂ ਕਿ ਕਿਉਂਕਿ ਭਿੰਡਰਾਂਵਾਲੇ ਦੇ ਪੋਸਟਰ ਦੁਆਰਾ ਤੋਂ ਬੱਚੇ ਨਾ ਲਗਾਉਣ, ਜਿਸ ਤਰ੍ਹਾਂ ਸ਼ਰਾਰਤਾਂ ਨਾ ਕਰਨ, ਇਸ ਸ਼ਾਇਦ ਇਹੀ ਕਾਰਨ ਸੀਗਾ। ਐਂਡ ਵੀਰ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਇਹ ਕਹਿੰਦੇ ਕਿ ਸ਼ਹੀਦੀ ਦਿਹਾੜੇ ਅਸੀਂ ਬਾਹਰ ਮਨਾਉਂਦੇ ਨੇ, ਅਕਾਲ ਤਖ਼ਤ ਸਾਹਿਬ ਤੇ ਨਹੀਂ ਮਨਾਉਣੇ ਨੇ, ਪਰ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਤੋਂ ਹੀ ਹੁਕਮਨਾਮਾ ਨਿਕਲਿਆ ਸੀ ਕਿ ਅਸੀਂ ਖਾਲਿਸਤਾਨ ਗੱਲ ਕਰਾਂਗੇ, ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀਗੀ, ਪਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਖਾਲਿਸਤਾਨ ਦੇ ਨਾਰੇ ਵੀ ਨਹੀਂ ਅਸੀਂ ਲਗਾ ਸਕਦੇ ਅਕਾਲ ਤਖ਼ਤ ਸਾਹਿਬ ਤੇ, ਐਸਾ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕਿਹਾ ਜਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਿਹਾ। ਦੇਖੋ ਇੱਕ ਆਪਾਂ ਗੱਲ ਨੂੰ ਸਮਝੀਏ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹਦੇ ਅਧੀਨ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਸ਼੍ਰੋਮਣੀ ਕਮੇਟੀ ਦੇ ਰਾਹੀਂ ਬਾਦਲਕਿਆਂ ਦੇ ਰਾਹੀਂ ਜਥੇਦਾਰ ਅਕਾਲ ਤਖ਼ਤ ਦੀ ਗੁਰਜਨ ਸਿੰਘ ਦੀ ਜਿਹੜੀ ਆ ਪੋਸਟ ਆ ਉਹ ਫਿਲ ਕੀਤੀ ਜਾਂਦੀ ਆ ਜਾਂ ਜਿਹੜਾ ਵੀ ਅਸਰ ਬਣਾਉਣਾ ਬਾਦਲਕਿਆਂ ਨੇ ਬਣਾਉਣਾ। ਔਰ ਇਹ ਬਾਦਲਕੇ ਭਾਰਤੀ ਮੇਨ ਸਟਰੀਮ ਆ ਜਿਹੜੀ ਇੰਡੀਅਨ ਮੇਨ ਮੁੱਖ ਧਾਰਾ ਹੈਗੀ ਆ ਉਹਦੇ ਨਾਲ ਚੱਲਦੇ ਆ। ਭਾਰਤੀ ਹਕੂਮਤ ਤੇ ਉਹ ਇੱਕ ਮੁੱਖ ਧਾਰਾ ਦੇ ਸਿਆਸੀ ਚੱਲਦੀ ਆ। ਇਹਨਾਂ ਨੇ ਸਦਾ ਹੀ ਉਹ ਕੁਛ ਕਹਿਣਾ ਤੇ ਕਰਨਾ ਜਿਹੜਾ ਦਿੱਲੀ ਨੂੰ ਤੇ ਨਾਗਪੁਰ ਨੂੰ ਮਨਜ਼ੂਰ ਹੈ। ਹਾਂਜੀ, ਜਿਹੜਾ ਖਾਲਿਸਤਾਨ ਦੀ ਵਿਚਾਰਧਾਰਾ ਜਿਹੜੀ ਅਸਲੀ ਪੰਥਕ ਗੱਲ ਹੈ ਉਹਦੇ ਨਾਲ ਇਹ ਕਦੇ ਵੀ ਭੁਗਤ ਨਹੀਂ ਸਕਦੇ। ਇਹਨਾਂ ਨੂੰ ਤਾਂ ਇਹ ਜਿਹੜਾ ਹੈਗਾ ਇੱਕ ਸੰਘਰਸ਼ ਦੇ ਦੌਰਾਨ ਡੁੱਲਿਆ ਹੋਇਆ ਸਿੱਖ ਸੰਘਰਸ਼ ਦਾ ਸਿੱਖ ਯੋਧਿਆਂ ਦਾ ਲਹੂ ਆ, ਖੂਨ ਆ, ਜਿਹਦੀ ਪਵਿੱਤਰਤਾ, ਪਕੀਜ਼ਗੀ, ਉੱਚਤਾ, ਇਹਦੀ ਕਰਕੇ ਇਹ ਦਿਹਾੜੇ ਮਨਾਉਣੇ ਪੈਂਦੇ ਨੇ। ਨਹੀਂ ਇਹ ਤਾਂ ਬਿਲਕੁਲ ਇਹਨੂੰ ਕਦੋਂ ਦੇ ਬੰਦ ਕਰ ਦਿੰਦੇ। ਔਰ ਇਹ ਜਦੋਂ ਸੰਘਰਸ਼ ਦੇ ਦਿਨਾਂ ਦੇ ਵਿੱਚ ਆਪਣੇ ਨੌਜਵਾਨਾਂ ਨੇ ਉਸ ਟਾਈਮ ਦੇ ਯੋਧਿਆਂ ਨੇ ਇਹ ਸ਼ੁਰੂ ਕਰਵਾਏ ਨੇ, ਜਿਵੇਂ ਇਹ ਦਿਹਾੜੇ ਮਨਾਏ ਜਾਂਦੇ ਰਹੇ ਨੇ ਔਰ ਜਿਵੇਂ ਹੁਣ ਅੱਜ ਦੇ ਸਮੇਂ 'ਚ ਇਹਨਾਂ ਨੂੰ ਹੋਰ ਵੀ ਅੱਜ ਦੇ ਜਿਹੜੇ ਪੰਥਕ ਸਰਗਰਮ ਲੋਕ ਨੇ ਉਹਨਾਂ ਨੇ ਬੁਲੰਦੀ ਵੱਲ ਨੂੰ ਲੈ ਕੇ ਗਏ ਆ। ਇਹ ਸਾਰੀ ਚੀਜ਼ ਨੂੰ ਢਾਹ ਲਾਉਣ ਲਈ ਇਹ ਜਥੇਦਾਰ ਅਕਾਲ ਤਖ਼ਤ ਦਾ, ਪੰਜ ਸਿੰਘ ਸਾਹਿਬਾਨ ਦੀ ਸੰਸਥਾ ਦਾ, ਅਕਾਲ ਤਖ਼ਤ ਸਾਹਿਬ ਦਾ ਮੋਢਾ ਜਦੋਂ ਮਰਜ਼ੀ ਚਾਹੁੰਦੇ ਵਰਤਣਗੇ, ਕਿਉਂਕਿ ਇਹਨਾਂ ਨੇ ਸਦਾ ਉਹ ਫੈਸਲਾ ਲੈਣਾ ਜਿਹੜਾ ਦਿੱਲੀ ਤੇ ਨਾਗਪੁਰ ਤੋਂ ਆਇਆ ਹੋਊਗਾ। ਤਾਂ ਇਹ ਤਾਂ ਕਹਿ ਹੀ ਸਕਦੇ, ਕਹਿਣਗੇ ਜਦੋਂ ਮਰਜ਼ੀ ਕਹਿਣਗੇ ਕਿ ਕੱਲ ਸਾਡੇ ਸਾਹਮਣੇ ਮੱਕੜ ਦੇ ਇੱਕ ਸਟੇਟਮੈਂਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇਗੇ ਔਰ ਉਹਨਾਂ ਨੇ ਬੜੀ ਮੌਜ ਨਾਲ ਕਹਿ ਦਿੱਤਾ ਕਿ ਹੌਲੀ ਹੌਲੀ ਜੀ ਘਟ ਜਾਊਗੀ ਇਹ ਨਾਅਰੇਬਾਜ਼ੀ ਖਾਲਿਸਤਾਨ ਦੀ। ਤੇ ਇਹ ਤੋਂ ਅੱਗੇ ਆਪਾਂ ਦੇਖ ਰਹੇ ਹਾਂ ਕਿ ਦੂਜੇ ਪਾਸੇ ਸਾਰੇ ਸੰਸਾਰ ਦੇ ਵਿੱਚ, ਅਮਰੀਕਾ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ ਤੇ ਹੋਰਨਾਂ ਥਾਵਾਂ ਤੇ ਜਿਸ ਤਰੀਕੇ ਨਾਲ ਖਾਲਿਸਤਾਨ ਦੀ ਲਹਿਰ ਜਿਹੜੀ ਆ, ਪੀਸਫੁਲ ਖਾਲਿਸਤਾਨ ਦੀ ਲਹਿਰ ਜਿਹੜੀ ਆ, ਡੈਮੋਕ੍ਰੇਟਿਕ ਤਰੀਕੇ ਨਾਲ ਜਿਹੜੀ ਅੱਗੇ ਵੱਧ ਰਹੀ ਆ ਔਰ ਉਹਦੇ ਚ ਨਿਤ ਨਵੇਂ ਸਿੱਖ ਨੌਜਵਾਨ ਜਿਹੜੀ ਅੱਜ ਦਾ ਯੂਥ ਆ, ਮੈਂ ਇਹ ਗੱਲ ਬੜੇ ਦਾਅਵੇ ਨਾਲ, ਢੁੱਲੇ ਨਾਲ ਤੇ ਠੋਸ ਤੱਥਾਂ ਦੇ ਨਾਲ ਇਹ ਗੱਲ ਕਹਿਣ ਨੂੰ ਤਿਆਰ ਹਾਂ ਕਿ ਜਦੋਂ ਅਸੀਂ 1983 ਤੋਂ ਬਾਅਦ ਵਿੱਚ ਇਸ ਸੰਘਰਸ਼ ਨਾਲ ਜੁੜੇ ਆ ਉਨੀ ਸਾਨੂੰ ਸਪਸ਼ਟਤਾ ਨਹੀਂ ਸੀ ਕਿਉਂਕਿ ਅਸੀਂ ਜਜ਼ਬਾਤੀ ਤੌਰ ਤੇ ਅਕਾਲ ਤਖ਼ਤ ਸਾਹਿਬ ਦੇ ਢੱਕੇ ਹੋਏ ਵੀ ਜਿਹੜੀ ਉਹ ਸਾਰੀ ਦੇਖੀ, ਉਸ ਤੋਂ ਬਾਅਦ ਵਿੱਚ ਅਸੀਂ ਇੱਧਰ ਆਏ। ਪਰ ਅੱਜ ਦਾ ਯੂਥ ਜਿਹੜਾ ਹੈਗਾ
ਉਹ ਅੰਤਰਰਾਸ਼ਟਰੀ ਨਿਯਮਾਂ ਨਿਯਮਾਂ ਕਾਨੂੰਨਾਂ ਨੂੰ ਜਿਹੜੀਆਂ ਮਤਲਬ ਦੁਨੀਆ ਦੀਆਂ ਮਨੁੱਖੀ ਅਧਿਕਾਰ ਦੀਆਂ ਗੱਲਾਂ ਨੇ ਜਾਂ ਹੋਰ ਸਾਰੇ ਐਂਗਲਾਂ ਨੂੰ ਦੇਖ ਕੇ ਜਿਸ ਤਰੀਕੇ ਨਾਲ ਅੱਜ ਦਾ ਯੂਥ ਸਿੱਖ ਯੂਥ ਜਿਹੜਾ ਖਾਲਿਸਤਾਨ ਦੀ ਲਹਿਰ ਨੂੰ ਪ੍ਰਣਾਇਆ ਹੋਇਆ ਜਿਸ ਤਰੀਕੇ ਨਾਲ ਇਹ ਤੇ ਕੰਮ ਕਰ ਰਿਹਾ ਉਹ ਇੰਡੀਅਨ ਸਟੇਟ ਲਈ ਬਹੁਤ ਔਖਾ। ਸੋ ਦਿਨੋਂ ਦਿਨ ਉਹ ਚਾਹੁੰਦੇ ਨੇ ਕਿ ਇਹ ਚੀਜ਼ ਜਿਹੜੀ ਹੈਗੀ ਕਿਸੇ ਤਰੀਕੇ ਨਾਲ ਖਤਮ ਕਰਾਈ ਜਾਵੇ। ਸੋ ਅਕਾਲ ਤਖਤ ਦਾ ਮੋਢਾ ਵਰਤਣਾ ਸਭ ਤੋਂ ਉਹਨਾਂ ਦੀ ਮੁਫੀਦ ਗੱਲ ਵਾ। ਉਹ ਚਾਹੁਣਗੇ ਕਿ ਅਸੀਂ ਅਕਾਲ ਤਖਤ ਤੋਂ ਕਹੀਏ ਕਿ ਇਹ ਖਾਲਿਸਤਾਨ ਦੀ ਗੱਲ ਨਾ ਹੋਵੇ ਜੀ, ਇੰਜ ਨਾ ਹੋਵੇ। ਸੋ ਆਪਾਂ ਨੂੰ ਇਹ ਮੰਨਣਾ ਪਏਗਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਕਿਸੇ ਟਾਈਮ ਗੁਰੂ ਹਰਗੋਬਿੰਦ ਸਾਹਿਬ ਵੀ ਨਹੀਂ ਸੀ ਇੱਥੇ ਰਹਿ ਪਾਏ ਔਰ 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਆਪਣੇ 9ਵੇਂ ਪਾਤਸ਼ਾਹ ਥੋੜੇ ਟਾਈਮ ਲਈ ਜ਼ਰੂਰ ਆਏ ਸੀਗੇ ਤੇ 10ਵੇਂ ਪਾਤਸ਼ਾਹ ਤੋਂ ਇਧਰ ਆਉਣ ਹੀ ਨਹੀਂ ਉਹਨਾਂ ਦਾ ਹੋਇਆ। ਅਕਾਲ ਤਖਤ ਸਾਹਿਬ ਉੱਤੇ ਕਬਜ਼ਾ ਤਾਂ ਐਂਟੀ ਪੰਥਕ ਫੋਰਸਸ ਦਾ ਜਾਂ ਐਂਟੀ ਪੰਥਕ ਰੁਝਾਨ ਵਾਲਿਆਂ ਦਾ ਕਦੇ ਵੀ ਹੋ ਸਕਦਾ ਹੈ, ਪਰ ਅਸਲ ਵਿੱਚ ਅਕਾਲ ਤਖਤ ਸਾਹਿਬ ਉੱਥੇ ਵਸਦਾ ਜਿੱਥੇ ਪੰਥ ਦੀ ਗੱਲ ਹੋ ਰਹੀ ਆ ਔਰ ਉਹ ਪੰਥ ਦੀ ਗੱਲ ਇਸ ਟਾਈਮ ਦੇਸ਼ ਵਿਦੇਸ਼ ਦੇ ਵਿੱਚ ਹਰ ਉਹ ਖਾਲਿਸਤਾਨੀ ਸਿੰਘ ਜਿਹੜਾ ਹੈਗਾ ਕਰ ਰਿਹਾ ਜਿਹਦੇ ਮਨਾਂ ਦੇ ਵਿੱਚ ਇਹ ਗੱਲ ਵਸੀ ਹੋਈ ਆ ਕਿ 6 ਜੂਨ 1984 ਨੂੰ ਸ਼ਹਾਦਤ ਤੋਂ ਬਾਅਦ ਸਰ ਜਰਨੈਲ ਸਿੰਘ ਜੀ ਦੀ ਇਹ ਗੱਲ ਸਾਡੇ ਮਨਾਂ ਦਾ ਇਹ ਸਾਡਾ ਨਿਸ਼ਾਨਾ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਉਹ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਾਡਾ ਨਿਸ਼ਾਨਾ ਖਾਲਿਸਤਾਨ ਆ। ਜਿਹੜੀਆਂ ਵੀ ਤਰ੍ਹਾਂ ਜਿਹੜੇ ਵੀ ਰੁਝਾਨ ਜਿਹੜੇ ਵੀ ਵਿਅਕਤੀ ਜਿਹੜੀ ਵੀ ਸੰਸਥਾ ਉਹ ਚਾਹੇ ਕਿੱਡੀ ਵੀ ਮਹਾਨ ਸੰਸਥਾ ਉੱਤੇ ਬੈਠ ਕੇ ਗੱਲ ਕਹਿ ਰਿਹਾ ਹੋਵੇ ਜਿਹੜਾ ਖਾਲਿਸਤਾਨ ਦੇ ਉਲਟ ਭੁਗਤ ਰਿਹਾ ਉਹਦਾ ਸੰਘਰਸ਼ ਵਿੱਚ ਵੀ ਤੇ ਆਉਣ ਵਾਲੇ ਸਮੇਂ 'ਚ ਭਵਿੱਖ ਵਿੱਚ ਵੀ ਸਿੱਖਾਂ ਦੇ ਇਤਿਹਾਸ ਵਿੱਚ ਜਿਹੜਾ ਜਿੱਥੇ ਉਹਦਾ ਨਾਮ ਲਿਖਿਆ ਜਾਣਾ ਇਹ ਸਭ ਨੂੰ ਪਤਾ ਹੀ ਆਪਾਂ। ਜੀ ਬਿਲਕੁਲ ਬਿਲਕੁਲ ਵੀਰ ਜੀ ਸਾਡੇ ਕੋਲ 7-8 ਮਿੰਟ ਰਹਿ ਗਏ ਨੇ। ਅਸੀਂ ਜੰਮੂ ਕਸ਼ਮੀਰ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ, ਪਰ ਉਸ ਤੋਂ ਪਹਿਲਾਂ ਕੁਝ ਮਿੰਟਾਂ ਦੇ ਵਿੱਚ ਤੁਹਾਡੇ ਜਥੇਬੰਦੀ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਫਰੀडम ਮਾਰਚ ਵੀ ਕੱਢਿਆ ਗਿਆ ਸੀ, ਉਹ ਕਿਵੇਂ ਰਿਹਾ? ਸਾਡੇ ਦਰਸ਼ਕਾਂ ਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਜਿਵੇਂ ਮੈਂ ਲਾਸਟ ਮਿੰਟ ਦੇ ਜਿਹੜੀ ਸੈਨ ਫਰਾਂਸਿਸਕੋ ਦੇ ਵਿੱਚ ਤੇ ਹੋਰਨਾਂ ਥਾਵਾਂ ਦੇ ਉੱਤੇ ਸਾਡੇ ਖਾਲਿਸਤਾਨੀ ਧਿਰਾਂ ਦੇ ਪ੍ਰੋਗਰਾਮ ਜਿਹੜੇ ਨੇ ਬੜੇ ਕਾਮਯਾਬੀ ਨਾਲ ਸਿੱਖ ਸੰਗਤ ਨੇ ਉਹਨਾਂ 'ਚ ਹਾਜ਼ਰੀ ਭਰੀ ਆ। ਇਵੇਂ ਹੀ ਇੱਥੇ ਪੰਜਾਬ ਦੇ ਵਿੱਚ ਹੋਰ ਵੀ ਸਾਡੇ ਬਿਨਾਂ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਪ੍ਰੋਗਰਾਮ ਕੀਤੇ ਨੇ, ਪਰ ਜਿਹੜੀ ਗੱਲ ਦਲ ਖਾਲਸਾ ਦੇ ਸਮਾਗਮ ਦੀ ਆ ਇਸ ਵਾਰ ਅਸੀਂ ਮੁੱਖ ਨਿਸ਼ਾਨਾ ਰੱਖਿਆ ਸੀ ਸਿੱਖ ਨੌਜਵਾਨਾਂ ਨੂੰ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਅਸੀਂ ਐਨਰੋਲ ਕਰਨ ਦੇ ਲਈ ਮਾਰਚ ਕੱਢਿਆ ਸੀ ਔਰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਸ ਦਿਨ ਜਿਸ ਤਰੀਕੇ ਦੇ ਨਾਲ ਅਸੀਂ ਉਹ ਲਿਟਰੇਚਰ ਵੀ ਵੰਡਿਆ ਉਹ ਸਾਰੀ ਗੱਲ ਜਿਹੜੀ ਆ ਸਮਝਾਈ ਆ ਯੂਥ ਨੂੰ, ਉਹਨਾਂ ਦੇ ਮੁਹਾਵਰੇ ਤੇ ਅੱਜ ਦੇ ਜਿਹੜੇ ਯੂਥ ਨੂੰ ਗੱਲ ਸਮਝ ਲੱਗ ਸਕੀ ਔਰ ਉਹਦਾ ਬੜਾ ਭਰਵਾਂ ਜਿਹੜਾ ਹੰਗਾਰਾ ਸਿੱਖ ਯੂਥ ਨੇ ਦਿੱਤਾ ਉਹਦੇ ਲਈ ਗੁਰੂ ਸਾਹਿਬ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਦਾ। ਔਰ ਅਗਲੇ ਦਿਨ ਜਿਹੜਾ ਅੰਮ੍ਰਿਤਸਰ ਬੰਦ ਦਾ ਸੱਦਾ ਸੀਗਾ ਉਸ ਦੇ ਵਿੱਚ ਸਾਰੇ ਸ਼ਹਿਰ ਦੇ ਵਾਸੀਆਂ ਨੇ ਇਸ ਗੱਲ ਨੂੰ ਬੰਦ ਕਰਕੇ ਉਸ ਦਿਨ ਮੋਹਰ ਲਾਈ ਆ ਕਿ ਜਿਹੜੇ ਇੰਡੀਅਨ ਸਟੇਟ ਦੇ ਜ਼ੁਲਮ ਨੇ ਸਿੱਖਾਂ ਉੱਤੇ ਉਹਦਾ ਦੁੱਖ ਜਿਹੜਾ ਹੈਗਾ ਉਸ ਸਮੁੱਚੇ ਅੰਮ੍ਰਿਤਸਰ ਵਾਸੀਆਂ ਨੂੰ ਆ। ਤੇ ਇਸ ਦੌਰਾਨ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਜਿਹੜਾ ਹੈਗਾ ਲਿਟਰੇਚਰ ਵੰਡ ਕੇ ਇਸ ਦਿਨ ਨਾਲ ਸੰਬੰਧਿਤ ਹੋਰ ਜਿਹੜਾ ਵਿਚਾਰਾਂ ਕਰਕੇ ਔਰ ਅਸੀਂ ਸਾਰਾ ਇਹ ਮੈਸੇਜ ਜਿਹੜਾ ਇਸ ਦਿਨ ਦਾ ਉਹ ਵੀ ਸਪਰੈਡ ਕੀਤਾ ਔਰ ਅਸੀਂ ਇਹ ਵੀ ਦੇਖਿਆ ਕਿ ਨੌਜਵਾਨ ਜਿਹੜਾ ਹੈਗਾ ਖਾਸ ਤੌਰ ਤੇ ਅੱਜ ਦਾ ਹੈਗਾ ਉਹ ਬਹੁਤ ਹੀ ਗੰਭੀਰਤਾ ਦੇ ਨਾਲ ਇਹਨਾਂ ਦਿਹਾੜਿਆਂ ਦੇ ਵਿੱਚ ਸ਼ਾਮਲ ਹੋਣ ਲਈ ਤਿਆਰ ਆ। ਪਰ ਅੱਜ ਦੇ ਜਿਹੜੇ ਯੂਥ ਦੇ ਵਿੱਚ ਪਹਿਲਾਂ ਵਾਲੇ ਯੂਥ ਨਾਲੋਂ ਕਈ ਗੱਲਾਂ ਦਾ ਫਰਕ ਆ। ਅਸੀਂ ਉਹਨਾਂ ਗੱਲਾਂ ਨੂੰ ਰੈਗੂਲਾਈਜ਼ ਕਰਦੇ ਹਾਂ ਅੱਜ ਦੇ ਹਿਸਾਬ ਦੇ ਨਾਲ ਅਸੀਂ ਇਹਨਾਂ ਨੂੰ ਦਿਹਾੜਿਆਂ ਨੂੰ ਮਨਾਉਣ ਦੇ ਜਿਹੜੇ ਯਤਨ ਆ ਉਹ ਕਰਦੇ ਹਾਂ। ਜੀ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਜੰਮੂ ਵੱਲ ਵਧਦੇ, ਜਿਸ ਤਰ੍ਹਾਂ ਜੰਮੂ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਜਿਹਦੇ ਪੋਸਟਰ ਫਾੜੇ ਗਏ ਸੀ, ਜਿਸ ਤਰ੍ਹਾਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਨੂੰ ਜੰਮੂ ਪੁਲਿਸ ਨੇ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਸੀ ਅਤੇ ਹੋਰ ਵੀ ਕਾਫੀ ਜ਼ਖਮੀ ਕੀਤੇ ਸੀ। ਸੁਣਨ ਵਿੱਚ ਆਇਆ ਕਿ ਤੁਸੀਂ ਇਸ ਨੌਜਵਾਨ ਦੇ ਭੋਗ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਹੋ ਜੰਮੂ ਕਸ਼ਮੀਰ, ਸੋ ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਹਾਂਜੀ, ਇਹ ਜਿਹੜਾ ਨੌਜਵਾਨ ਸ਼ਹੀਦ ਹੋਇਆ ਉਹਦਾ ਜਿਹੜਾ ਹੈਗਾ ਅੰਤਮ ਮਤਲਬ ਜਿਹੜਾ ਹੈਗੀ ਅਰਦਾਸ ਭੋਗ ਉਹਦੇ ਵਿੱਚ ਤਾਂ ਸਾਰੀ ਸਿੱਖ ਸੰਗਤ ਨੇ ਸ਼ਾਮਲ ਹੋਣਾ ਹੀ ਆ। 3 ਨੌਜਵਾਨ ਜਿਹੜੇ ਹੋਰ ਨੇ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਇੱਥੇ ਹਰਦਾਸ ਸਿੰਘ ਦਾ ਹਸਪੀਟਲ ਆ ਉੱਥੇ ਦਾਖਲ ਨੇ, ਜੇਰੇ ਇਲਾਜ ਨੇ ਔਰ ਉਹਨਾਂ ਦੀ ਗੱਲਬਾਤ ਤੋਂ ਸਾਫ਼ ਸਪਸ਼ਟ ਦਿਖ ਰਿਹਾ ਕਿ ਇਹ ਸਾਰੀ ਜਿਹੜੀ ਉਸ ਦਿਨ ਉੱਥੇ ਵਾਪਰਿਆ ਉਹ ਬੜਾ ਜਿਹੜਾ ਘਿਨਾਉਣਾ ਕਹਿਣ ਆ ਔਰ ਬਾਅਦ ਜਦੋਂ ਫੱਟੜ ਹੋ ਗਏ ਤਾਂ ਉੱਥੋਂ ਦੇ ਡਾਕਟਰਾਂ ਨੇ ਵੀ ਇਲਾਜ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਫਿਰਕਾ ਪ੍ਰਸਤੀ ਆ ਉਹ ਸਿਰ ਤੇ ਚੜ੍ਹ ਕੇ ਬੋਲੀ ਹੈ। ਇਹ ਇੱਕ ਵਾਰੀ ਫੇਰ ਅਸੀਂ ਹਿੰਦੁਸਤਾਨੀ ਜਿਹੜੀ ਹਿੰਦੂ ਫਿਰਕਾ ਪ੍ਰਸਤੀ ਆ ਉਹਦਾ ਉੱਥੇ ਇੱਕ ਮੁਜ਼ਾਹਰਾ ਪ੍ਰਗਟਾਵਾ ਅਸੀਂ ਦੇਖਿਆ ਵਾ ਜੰਮੂ ਦੇ ਵਿੱਚ। ਉੱਥੇ ਸ਼ਰੇਆਮ ਜਿਹੜਾ ਹੈਗਾ ਜਿਵੇਂ ਕਸ਼ਮੀਰੀ ਜਿਹੜੇ ਆਜ਼ਾਦੀ ਪਸੰਦ ਨੇ ਜਾਂ ਕਸ਼ਮੀਰ ਦੇ ਲੋਕ ਨੇਗੇ ਜਿਵੇਂ ਉਹਨਾਂ ਨਾਲ ਹਿੰਦੂ ਮੇਨ ਸਟ੍ਰੀਮ ਕਰਦੀ ਆ ਉਵੇਂ ਹੀ ਸਿੱਖਾਂ ਦੇ ਨਾਲ ਕੀਤਾ ਔਰ ਬਾਅਦ ਵਿੱਚ ਜਿਹੜਾ ਬਿਆਨ ਉੱਥੇ ਨਿਰਮਲ ਸਿੰਘ ਦਾ ਆਇਆ ਬੀਜੇਪੀ ਆਗੂ ਦਾ ਤੇ ਸਾਰਾ ਉਹ ਅਸੀਂ ਦੇਖਿਆ। ਤੇ ਇਹ ਵੀ ਜਿਹੜਾ ਮਨੋਹਰ ਲਾਲ ਖੱਟਰ ਹਰਿਆਣੇ ਦੇ CM ਨੇ ਉਹਨਾਂ ਨੇ ਵੀ ਏਦਾਂ ਦੀ ਹਿੰਦੂ ਫਿਰਕਾ ਪ੍ਰਸਤੀ ਜਿਹੜੀ ਆ ਉਹ ਕੀਤੀ ਆ। ਸੋ ਸਿੱਖਾਂ ਦੇ ਲਈ ਇਹ ਜੰਮੂ ਦੀ ਘਟਨਾ ਇੱਕ ਨਵੇਂ ਜਿਹੜਾ ਮੋੜ ਆ ਉਹਨੂੰ ਦਿਖਾ ਰਹੀ ਆ। ਮੈਨੂੰ ਸਪਸ਼ਟ ਦਿਖ ਰਿਹਾ
ਕਿ ਜਲਦੀ ਹੀ ਸਾਨੂੰ ਇਹੋ ਜਿਹੀਆਂ ਹੋਰ ਕਈ ਘਟਨਾਵਾਂ ਜਿਹੜੀਆਂ ਨੇਗੀਆਂ ਦੇਖਣ ਨੂੰ ਮਿਲਣਗੀਆਂ। ਹਿੰਦੂ ਕੱਟੜਵਾਦ ਜਿਹੜਾ ਹੈਗਾ ਸਿਰ ਤੇ ਚੜ੍ਹ ਕੇ ਸਾਡੇ ਨੱਚੇਗਾ ਔਰ ਸਿੱਖ ਸੰਗਤਾਂ ਨੂੰ ਇਹਦੇ ਲਈ ਤਿਆਰ ਹੋਣ ਦੀ ਲੋੜ ਆ। ਜਿਹੜੇ ਅੱਜ ਦੇ ਦੁਨੀਆ ਭਰ ਦੇ ਵਿੱਚ ਮਾਨਤਾ ਪ੍ਰਾਪਤ ਨਿਯਮ ਕਾਨੂੰਨ ਨੇ ਡੈਮੋਕ੍ਰੈਟਿਕ ਤਰੀਕੇ ਨਾਲ ਅੰਤਰਰਾਸ਼ਟਰੀ ਤੌਰ ਦੇ ਉੱਤੇ ਇਹਨਾਂ ਗੱਲਾਂ ਨੂੰ ਉਭਾਰਨ ਦੀ ਲੋੜ ਆ ਕਿ ਸਾਡੇ ਨਾਲ ਕੁਝ ਵਾਪਰ ਰਿਹਾ ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਸਿੱਖ ਨੌਜਵਾਨ ਦੇ ਭੋਗ ਤੋਂ ਇੱਕ ਦਿਨ ਬਾਅਦ 14 ਜੂਨ ਨੂੰ ਸੈਦ ਅਲੀ ਸ਼ਾਹ ਗਿਲਾਨੀ ਨੇ ਤੁਹਾਡੀ ਜਥੇਬੰਦੀ ਅਤੇ ਹੋਰ ਮਾਈਨੋਰਿਟੀਜ਼ ਨੂੰ ਸ਼੍ਰੀਨਗਰ ਦੇ ਵਿੱਚ ਇੱਕ ਸੈਮੀਨਾਰ ਲਈ ਸੱਦਾ ਦਿੱਤਾ ਗਿਆ ਹੈ। ਸਾਨੂੰ ਇਸ ਸੱਦੇ ਬਾਰੇ ਵੀ ਦੱਸੋ ਕਿ ਇਹ ਸੈਮੀਨਾਰ ਕੀ ਹੈ। ਦੇਖੋ, ਇੰਡੀਅਨ ਸਟੇਟ ਜਿਹੜੀ ਹੈਗੀ ਆ ਉਹ ਗੈਰ ਹਿੰਦੂ ਸਾਰੇ ਹੀ ਲੋਕਾਂ ਨੂੰ ਦਬਾ ਰਹੀ ਆ, ਉਹਨਾਂ ਤੇ ਜ਼ੁਲਮ ਕਰ ਰਹੀ ਆ, ਪਰਸੀਕਿਊਸ਼ਨ ਹੋ ਰਹੀ ਹੈ ਜੀ। ਤੇ ਅੰਤਰਰਾਸ਼ਟਰੀ ਭਾਈਚਾਰਾ ਭਾਰਤ ਵਿੱਚ ਇਸ ਵਾਪਰ ਰਹੇ ਵਰਤਾਰੇ ਪ੍ਰਤੀ ਜਿੰਨੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਨਿਭਾਉਣੀ ਚਾਹੀਦੀ ਹੈ ਭੂਮਿਕਾ ਨਹੀਂ ਨਿਭਾ ਰਿਹਾ। ਇਸ ਵਾਰ ਅਸੀਂ ਤੁਹਾਨੂੰ ਦਲ ਖਾਲਸਾ ਵੱਲੋਂ ਇਸ ਬਾਰੇ ਕਈ ਯਤਨ ਕੀਤੇ ਨੇ। ਤੁਹਾਨੂੰ ਯਾਦ ਹੋਏਗਾ ਕਿ ਨਵੰਬਰ ਦੇ ਵਿੱਚ ਅਸੀਂ 3 ਨਵੰਬਰ ਨੂੰ ਦਿੱਲੀ ਦੇ ਵਿੱਚ ਸਾਰੀਆਂ ਮਾਈਨੋਰਟੀਜ਼ ਨੂੰ ਇਕੱਠੇ ਕਰਕੇ ਉੱਥੇ ਇੱਕ ਇਸ ਤਰੀਕੇ ਦਾ ਪ੍ਰੋਗਰਾਮ ਕੀਤਾ ਸੀਗਾ ਜੀ। ਤੇ ਇਸੇ ਤਰੀਕੇ ਦੀ ਹੁਣ ਇੱਕ ਇਹ ਸੈਦ ਅਲੀ ਸ਼ਾਹ ਗਿਲਾਨੀ ਜਿਹੜੇ ਕਸ਼ਮੀਰੀ ਵੱਖਵਾਦੀ ਆਗੂ ਕਹੇ ਜਾਂਦੇ ਨੇ, ਇਹਨਾਂ ਵੱਲੋਂ ਅਸੀਂ ਉਹਨਾਂ ਨੂੰ ਆਜ਼ਾਦੀ ਪਸੰਦ ਆਗੂ ਕਹਿੰਦੇ ਆ, ਉਹਨਾਂ ਨੇ ਇਸ ਤਰ੍ਹਾਂ ਦੀ ਕਾਲ ਦਿੱਤੀ ਆ। ਔਰ ਇਹਦੇ ਵਿੱਚ ਜਿਹੜੇ ਇੰਡੀਅਨ ਜਿਹੜੇ ਜ਼ੁਲਮ ਨੇਗੇ ਭਾਰਤੀ ਹਕੂਮਤ ਦੇ ਹਿੰਦੂ ਕੱਟੜਪੰਥੀਆਂ ਦੇ ਜਿਹੜੇ ਜ਼ੁਲਮ ਨੇ, ਇਹਨਾਂ ਦੇ ਖਿਲਾਫ ਕੀ ਰਣਨੀਤੀ ਅਪਣਾਈ ਜਾਵੇ, ਇਹਦੇ ਬਾਰੇ ਈਸਾਈ ਭਾਈਚਾਰੇ ਨੂੰ ਔਰ ਸਿੱਖਾਂ ਨੂੰ ਤੇ ਸਾਰੇ ਜਿਹੜੇ ਮੁਸਲਮਾਨ ਭਾਈ ਨੇਗੇ ਤੇ ਹੋਰ ਜਿਹੜੀਆਂ ਮਾਈਨੋਰਟੀਜ਼ ਜਿਹੜੀਆਂ ਜ਼ੁਲਮ ਸ਼ਹਿ ਰਹੀਆਂ ਨੇਗੀਆਂ, ਸਾਰਿਆਂ ਨੂੰ ਸੱਦਿਆ ਹੈਗਾ। ਤੇ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਹੈਗਾ ਬੜਾ ਉਤਸ਼ਾਹ ਹੈਗਾ ਲੋਕਾਂ ਦੇ ਵਿੱਚ। ਔਰ ਉੱਥੇ ਇੱਕ ਜਿਹੜੀ ਨਵੀਂ ਜੇਕਰ ਇਸ ਸਮਾਗਮ ਨੂੰ ਇਸੇ ਜਿਸ ਤਰੀਕੇ ਨਾਲ ਅਸੀਂ ਸੋਚਿਆ ਹੈਗਾ, ਲਿਖਿਆ ਹੈਗਾ, ਜੇ ਇਹ ਹੁੰਦਾ ਇੱਕ ਨਵੀਂ ਦਿਸ਼ਾ ਜਿਹੜੀ ਹੈਗੀ ਆ ਉਹ ਸਾਡੇ ਸੰਘਰਸ਼ ਨੂੰ ਵੀ ਅਤੇ ਖਾਸ ਤੌਰ ਤੇ ਭਾਰਤੀ ਇਸ ਜਿਹੜਾ ਨਿਜ਼ਾਮ ਨੂੰ ਚੱਲ ਰਿਹਾ ਹੈਗਾ ਉਹਦੇ ਨੂੰ ਮਿਲੇਗੀ। ਜੀ ਵੀਰ ਜੀ, ਅਸੀਂ ਤੁਹਾਡੇ ਨਾਲ ਸੈਮੀਨਾਰ ਬਾਰੇ ਵੀ ਨੈਕਸਟ ਟਾਈਮ ਪੂਰੇ ਵੇਰਵੇ ਦੇ ਨਾਲ ਗੱਲਬਾਤ ਕਰਾਂਗੇ। ਪਰ ਜਿਸ ਤਰ੍ਹਾਂ ਸਾਡੇ ਕੋਲ ਹੁਣ 1-2 ਮਿੰਟ ਰਹਿ ਗਏ ਨੇ, ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਸਿੱਖਾਂ ਦੀਆਂ ਪੱਗਾਂ ਤੇ ਹਮਲਾ ਹੋ ਰਿਹਾ, ਜਿਸ ਤਰ੍ਹਾਂ ਜਾਣਦੇ ਕਿ ਚੰਡੀਗੜ੍ਹ ਦੇ ਵਿੱਚ ਨਵੀਂ ਘਟਨਾ ਵਾਪਰੀ ਹੈ, ਤੇ ਜਿਸ ਤਰ੍ਹਾਂ ਬੱਚਿਆਂ ਨੂੰ ਪ੍ਰਵੋਕ ਕੀਤਾ ਜਾ ਰਿਹਾ, ਜਿਸ ਤਰ੍ਹਾਂ ਜਾਣਦੇ ਕਿ ਅਕਾਲ ਤਖਤ ਸਾਹਿਬ ਤੇ ਘਟਨਾ ਵਾਪਰੀ ਹੈ, ਹੋਰ ਵੀ ਬਹੁਤ ਕੁਝ ਹੋ ਰਿਹਾ, ਪੰਜਾਬ ਦੇ ਵਿੱਚ ਬਦਲਾਅ ਹੋ ਰਿਹਾ। ਆਉਣ ਵਾਲੇ ਪੀੜ ਦੇ ਵਿੱਚ 1-2 ਮਿੰਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਆਉਣ ਵਾਲੇ ਪੀੜ ਦੇ ਵਿੱਚ ਸਿੱਖਾਂ ਨੂੰ ਹੋਰ ਕਿਹੜੇ ਚੈਲੰਜਸ ਤੁਹਾਡੇ ਖਿਆਲ ਦੇ ਨਾਲ ਅਸੀਂ ਫੇਸ ਕਰਨੇ ਪਊਗੇ ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਟੈਕਲ ਕਰ ਸਕਦੇ, ਕਿਸ ਤਰ੍ਹਾਂ ਉਹਨਾਂ ਤੋਂ ਬਚ ਸਕਦੇ ਹਾਂ? ਅਸੀਂ ਸਭ ਤੋਂ ਜਿਹੜਾ ਘਾਤਕ ਗੱਲ ਵਾਪਰ ਰਹੀ ਆ ਉਹ ਸਿੱਖ ਮਾਈਂਡਸੈਟ ਆ ਜਿਹੜੇ ਅਜੇ ਵੀ ਇਸ ਮੁਲਕ ਨੂੰ, ਜਿੱਥੇ ਸਾਡੀਆਂ ਪੱਗਾਂ ਲੱਥ ਰਹੀਆਂ ਨੇ, ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ ਔਰ ਨਿੱਕੀ ਗੱਲ ਦੇ ਉੱਤੇ ਸਿੱਖਾਂ ਨੂੰ ਇੰਨਾ ਜਲੀਲ ਕੀਤਾ ਜਾ ਰਿਹਾ ਕਿ ਤੁਸੀਂ ਜੀ ਗੁਰਦੁਆਰੇ ਦਾ ਸਪੀਕਰ ਬੰਦ ਕਰੋ, ਤੁਸੀਂ ਜੀ ਏਦਾਂ ਦੀ ਪੱਗ ਕਿਵੇਂ ਬੰਨੋਗੇ, ਇੱਥੇ ਪੁਲਿਸ ਵਾਲੇ ਫੜ ਲੈਂਦੇ ਆ ਜੇ ਕੋਈ ਗੋਲਡਮਾਲਾ ਸਜਾ ਕੇ ਜਾਂਦਾ ਔਰ ਚਲਾਨ ਕੱਟੋ ਜੀ, ਇਹਦੇ ਦਸਤਾਰ ਨਹੀਂ ਸਜਾਈ ਹੋਈ। ਤੇ ਇਹ ਨਿੱਕੀ ਗੱਲ ਤੋਂ ਮਤਲਬ ਇੱਕ ਪੈਰ ਦੀ ਜੁੱਤੀ ਤੋਂ ਵੀ ਹੇਠਾਂ ਜਿਹੜਾ ਹੈਗਾ ਇੱਥੇ ਉਹ ਮਾਹੌਲ ਜਿਹੜਾ ਹੈਗਾ ਕ੍ਰੀਏਟ ਕੀਤਾ ਜਾ ਰਿਹਾ ਔਰ ਸਮੇਂ ਦੇ ਨਾਲ ਇਹ ਚੀਜ਼ ਅੱਗੇ ਹੋਰ ਵਧੇਗੀ। ਮੈਂ ਇਹ ਜਿਹੜੀ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਾ ਕਿ ਅਸਲੀਅਤ ਨੂੰ ਸਮਝੋ, ਇਸ ਭਾਰਤੀ ਮੁੱਖਧਾਰਾ ਦਾ ਹੱਥ ਚੁੱਕ ਕੇ ਨਾ ਬਣੋ ਔਰ ਸਾਰੇ ਦੇ ਸਾਰੇ ਇਕਮੁੱਠ ਹੋ ਕੇ ਆਪਦੀ ਕੌਮ ਦੀ, ਆਪਦੇ ਧਰਮ ਦੀ ਆਜ਼ਾਦੀ ਲਈ ਲੜੀਏ। ਇਹ ਜਿਹੜਾ ਮੌਲਾਨਾ ਇਕਬਾਲ ਦਾ ਸ਼ੇਅਰ ਸੀ ਨਾ ਜੀ, ਉਹਨੂੰ ਚੇਤੇ ਰੱਖਣ ਦੀ ਲੋੜ ਹੈ। ਉਹ ਕਹਿੰਦੇ ਹੁੰਦੇ ਸੀਗੇ, ਮੁੱਲਾ ਕੋ ਅਗਰ ਹੈ ਹਿੰਦ ਮੇਂ ਸਜਦੇ ਕੀ ਇਜਾਜ਼ਤ, ਨਾਦਾਨ ਜੇ ਸਮਝਤਾ ਹੈ ਇਸਲਾਮ ਹੈ ਆਜ਼ਾਦ। ਮਤਲਬ 2-4 ਕੇ ਰਾਇਤਾਂ ਨੂੰ ਦੇਖ ਕੇ ਇਹ ਕਹੀ ਜਾਣਾ ਕਿ ਇਹ ਮੁਲਕ ਸਾਡਾ ਆ, ਇੱਥੇ ਤਾਂ ਜੀ ਸਾਰਾ ਕੁਛ ਆ, ਇਹ ਬਿਲਕੁਲ ਝੂਠੀਆਂ ਗੱਲਾਂ ਨੇ। ਇਸ ਮੁਲਕ ਦੇ ਵਿੱਚ ਨਾ ਸਿੱਖ ਸੁਰੱਖਿਅਤ ਆ, ਨਾ ਸਿੱਖਾਂ ਦੇ ਗੁਰਧਾਮ ਸੁਰੱਖਿਅਤ ਆ, ਸਿੱਖ ਸੜਕ ਤੇ ਸੁਰੱਖਿਅਤ ਨਹੀਂ, ਸਿੱਖ ਦੀ ਪੱਗ ਲਾ ਲਓ, ਸਿੱਖ ਗੁਰਦੁਆਰੇ 'ਚ ਬੈਠਾ ਸੁਰੱਖਿਅਤ ਨਹੀਂ, ਸਿੱਖ ਬਾਜ਼ਾਰ 'ਚ ਸੁਰੱਖਿਅਤ ਨਹੀਂ, ਸਿੱਖ ਆਪਦੇ ਜਿਹੜਾ ਹੈਗਾ ਕਾਰੋਬਾਰ 'ਚ ਸੁਰੱਖਿਅਤ ਨਹੀਂ। ਹਰ ਥਾਂ ਦੇ ਉੱਤੇ ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ, ਮਾਰਿਆ ਜਾ ਰਿਹਾ, ਕੁੱਟਿਆ ਜਾ ਰਿਹਾ ਔਰ ਇਹੋ ਜਿਹੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਜਿਹਦੇ ਨਾਲ ਪੰਜਾਬ ਦੇ ਲੋਕ ਭੁੱਖੇ ਮਰਨ ਲੱਗ ਜਾਣ, ਆਰਥਿਕ ਤੌਰ ਦੇ ਉੱਤੇ ਜੋ ਨੁਕਸਾਨ ਹੋ ਰਿਹਾ। ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਦੋਂ ਅੱਜ ਸਾਡੀ ਹਜੇ ਹਾਲਾਤ ਹੈਗੇ ਆ ਕਿ ਅਸੀਂ ਲੜ ਸਕਦੇ ਹਾਂ, ਤਾਂ ਅੱਜ ਲੜੀਏ, ਅੱਜ ਸਮਝੀਏ ਗੱਲ ਨੂੰ, ਅੰਤਰਰਾਸ਼ਟਰੀ ਤੌਰ ਦੇ ਉੱਤੇ ਆਪਦੀ ਆਵਾਜ਼ ਬੁਲੰਦ ਕਰੀਏ। ਜਿਹੜੇ ਅੱਜ ਦੇ ਦੁਨੀਆ ਭਰ ਦੇ ਵਿੱਚ ਨਿਯਮ ਚੱਲ ਰਹੇ ਨੇਗੇ ਆਪਦੀ ਗੱਲ ਕਹਿਣ ਦੇ, ਉਹਨਾਂ ਨੂੰ ਜਿਹਦੇ ਵਿੱਚ ਸਾਡੀ ਨੀਤੀ ਜਿਹੜੀ ਆ ਉਹ ਅਪਣਾਉਣੀ ਸਾਨੂੰ ਇਹ ਚਾਹੀਦੀ ਆ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ, ਪ੍ਰਾਪਤੀ ਵੱਧ ਤੋਂ ਵੱਧ ਹੋਵੇ। ਇਹ ਬੇਨਤੀ ਜਿਹੜੀ ਹੈਗੀ ਆ ਮੈਂ ਸਾਰੀ ਕੌਮ ਨੂੰ ਕਰਨਾ ਚਾਹੁੰਦਾ। ਹਾਂਜੀ ਜੀ, ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਸਮਾਗਮ ਦਾ, ਅਕਾਲ ਤਖਤ ਸਾਹਿਬ ਦਾ ਜਿਹੜਾ ਸਮਾਗਮ ਹੋਇਆ ਉਸ ਦਾ ਵੇਰਵਾ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਬਾਕੀ ਮੁੱਦਿਆਂ ਦੇ ਉੱਪਰ ਵੀ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਲੈਣੇ ਤੁਹਾਡੇ ਕੋਲ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।